व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਹੈ ਵੀਰ ਮਨਵੀਰ ਸਿੰਘ ਮੋਹਨ ਜੀ ਦੀ। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਮੁੱਚੀ ਟੀਵੀ 84 ਦੀ ਟੀਮ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਅਗਲੀ ਤੇ ਮੂਵ ਕਰ ਜਾਓ ਕਿਉਂਕਿ ਇਹਨਾਂ ਦੀ ਅਸੀਂ ਕੱਲ ਵੀ ਡਿਸਕਸ ਕੀਤੀ ਸੀ। ਓਕੇ ਡਾਕਟਰ ਸਾਹਿਬ, ਬਾਕੀਆਂ ਨੂੰ ਮੌਕਾ ਦਈਏ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੀਰ ਮਨਜੀਤ ਪਾਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਅੱਜ ਦੇ ਸਿੰਗਰਸ। ਸਤਿ ਸ਼੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ। ਮੈਂ ਡਾਕਟਰ ਸਾਹਿਬ ਦੇ ਵਿਚਾਰ ਜਾਣਨਾ ਚਾਹੁੰਦਾ ਹਾਂ ਕਿ ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਪੰਜਾਬੀ ਸਿੰਗਰਸ ਵੱਲੋਂ ਇੱਕ ਕਲਚਰ ਸ਼ੁਰੂ ਕੀਤਾ ਹੋਇਆ ਹੈ ਪੀਰਾਂ ਦੀ ਦਰਗਾਹ ਤੇ ਜਾ ਕੇ ਗਾਣਾ ਤੇ ਸਾਡੀ ਨਵੀਂ ਜਨਰੇਸ਼ਨ ਨੂੰ ਉਹਨਾਂ ਦੇ ਪਿੱਛੇ ਲਗਾਉਣਾ, ਉਹ ਵੀ ਐਸੇ ਬਾਬਿਆਂ ਦੇ ਪਿੱਛੇ ਜੋ ਸਿਗਰਟ ਆਮ ਫੂਕਦੇ ਨੇ। ਲੋਕਾਂ ਦੇ ਵਿੱਚ ਸਾਡੇ ਬਹੁਤ ਸਾਰੇ ਨਵੇਂ ਅਤੇ ਪੰਜਾਬ ਦੇ ਮਾਣ ਕਹੇ ਜਾਣ ਵਾਲੇ ਸੀਨੀਅਰ ਸਿੰਗਰਸ ਵੀ ਉੱਥੇ ਜਾਂਦੇ ਨੇ, ਜਿਨ੍ਹਾਂ ਕਰਕੇ ਅੱਜ ਸਾਡੀ ਜਨਰੇਸ਼ਨ ਸਿੱਖੀ ਤੋਂ ਦੂਰ ਜਾ ਰਹੀ ਹੈ। ਆਪਣਾ ਵਿਚਾਰ ਦਿਓ ਜੀ। ਜੀ ਡਾਕਟਰ ਸਾਹਿਬ। ਵੀਰ ਮਨਜੀਤ ਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਲਿਖਿਆ ਸਾਨੂੰ, ਉਹਨਾਂ ਦੀ ਕਾਫੀ ਅਰਸਾ ਪਹਿਲਾਂ ਦੀ ਇਹ ਈਮੇਲ ਹੈ ਔਰ ਵੈਸੇ ਅਸੀਂ ਇਸ ਵਿਸ਼ੇ ਤੇ ਅਕਸਰ ਜ਼ਿਕਰ ਕਰਦੇ ਹਾਂ, ਇੱਕ ਅੱਧੀ ਡੀਟੇਲ ਡਿਸਕਸ਼ਨ ਵੀ ਕੀਤੀ ਹੈ ਜੀ। ਚੰਗਾ ਹੋਏਗਾ ਕਿ ਵੀਰ ਮਨਜੀਤ ਪਾਲ ਸਿੰਘ ਗੂਗਲ ਸਰਚ ਕਰ ਲੈਣ ਤੇ ਉਹਨਾਂ ਨੂੰ ਸਾਡੇ ਇਸ ਬਾਰੇ ਵਿਚਾਰ ਪਤਾ ਲੱਗਣਗੇ। ਅਸੀਂ ਸਮਝਦੇ ਹਾਂ ਵੀ ਇਹ ਇੱਕ ਪੂਰੀ ਯੋਜਨਾਬੱਧ ਜਿਹੜੀ ਹੈ ਇੱਕ ਲਹਿਰ ਹੈ ਜਿਹਦੇ ਥੱਲੇ ਇੱਕ ਪਾਸੇ RSS ਚੰਬੜਿਆ ਹਿੰਦੂਤਵਾਦ ਦਾ ਪੂਰਾ ਏਜੰਡਾ ਲੈ ਕੇ ਕਿਸ ਲੈਵਲ ਤੇ ਜਾ ਕੇ ਇਹਨਾਂ ਨੇ ਈਵਨ ਆ ਜਿਵੇਂ ਪਿੱਛੇ ਮਲੇਰਕੋਟਲੇ ਦੇ ਵਿੱਚ ਬਈਆਂ ਨੂੰ ਹੀ ਸਿੱਖ ਬਣਾ ਕੇ ਔਰ ਮਲੇਰਕੋਟਲੇ 'ਚ ਜਿਹੜਾ ਇੱਕ ਪੀਸਫੁਲ ਸ਼ਹਿਰ ਹੈ, ਸਾਡੇ ਮੁਸਲਮਾਨ ਭਰਾ ਵੱਡੀ ਗਿਣਤੀ 'ਚ ਉੱਥੇ ਵਸਦੇ ਨੇ ਲੇਕਿਨ ਉੱਥੋਂ ਦੇ ਅਮਨ ਨੂੰ ਅੱਗ ਲਾਉਣ ਲਈ ਇਸ ਕਿਸਮ ਦਾ ਕੰਮ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ 47 ਤੋਂ ਬਾਅਦ ਹੀ ਪੰਜਾਬ ਦੇ ਵਿੱਚ ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ, ਪਨਿਆਰਾ ਹੋਏ, ਕੂੜ ਸੌਦਾ ਹੋਏ, ਆਸ਼ੂਤੋਸ਼ ਹੋਏ ਔਰ ਇਸ ਤੋਂ ਇਲਾਵਾ ਹੰਡਰਡਸ ਆਫ ਉਹ ਅਖੌਤੀ ਜਿਨ੍ਹਾਂ ਨੂੰ ਡੇਰਾ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਗੈਰ ਸਿੱਖ ਪ੍ਰੈਕਟਿਸਿਸ ਚੱਲਦੀਆਂ ਨੇ, ਕੋਈ ਸਿੱਖੀ ਦੀ ਲਾਈਨ ਨਹੀਂ। ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਨਾਨਕਸਰ ਕਲੇਰਾਂ ਤੋਂ ਸਪੈਸ਼ਲ ਟ੍ਰੇਨ ਦੀ ਮੰਗ MP ਕਰ ਰਿਹਾ ਲੁਧਿਆਣੇ ਦਾ ਕਿ ਸਾਰੀਆਂ ਟ੍ਰੇਨਾਂ ਰੋਕੋ। ਹੁਣ ਇਹ ਸਾਰਾ ਉਸ ਕਲਚਰ ਨੂੰ ਪ੍ਰਮੋਟ ਕਰਨਾ ਹੈ ਜਿਸ ਦਾ ਕਿ ਮੁੱਖ ਧਾਰਾ ਸਿੱਖੀ ਨੂੰ ਨੁਕਸਾਨ ਹੁੰਦਾ। ਇਹ ਉਹਨਾਂ ਦੀ ਪੂਰੀ ਇੱਕ ਯੋਜਨਾਬੱਧ ਤੌਰ ਤਰੀਕਾ ਹੈ ਜੀ। ਦੂਜੇ ਪਾਸੇ ਅਸੀਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਆਸ਼ੂਤੋਸ਼ ਦੇ ਡੇਰਿਆਂ ਲਈ ਬਾਦਲ ਰਾਹੀਂ ਕਿਵੇਂ ਜ਼ਮੀਨਾਂ ਲਈਆਂ ਦਿੱਤੀਆਂ, ਰਾਧਾ ਸੁਆਮੀਆਂ ਨੂੰ ਕਿੰਨੀ ਵੱਡੀ ਫੰਡਿੰਗ, ਕਿਵੇਂ ਕੀ ਲੈਂਡ ਜਿਹੜੀਆਂ ਨੇ ਉਹ ਫੋਰੈਸਟ ਦੀਆਂ ਹੋਣ, ਨਹਿਰੀ ਵਿਭਾਗ ਦੀਆਂ ਹੋਣ, ਉਹ ਉਹਨਾਂ ਦੇ ਹਵਾਲੇ ਕੀਤੀਆਂ ਹੋਈਆਂ ਨੇ। ਉਹਨਾਂ ਜ਼ਮਾਨੇ 'ਚ ਅੱਜ ਤੋਂ 30 ਸਾਲ ਪਹਿਲਾਂ ਵੀ ਜਦੋਂ ਕਿਤੇ ਬਿਆਸ ਕੋਈ ਫੰਕਸ਼ਨ ਹੁੰਦਾ ਸੀ, ਸਾਰਾ ਪੰਜਾਬ ਰੋਡਵੇਜ਼ ਉੱਧਰ ਲਾਇਆ ਹੁੰਦਾ ਸੀ। ਭੰਡਾਰਾ ਜੀ, ਪਹਿਲੀ ਵਾਰੀ ਮੈਂ ਸ਼ਬਦ ਭੰਡਾਰਾ ਉਦੋਂ ਸੁਣਿਆ ਕਿ ਜੀ ਭੰਡਾਰੇ ਤੇ ਜਾ ਰਹੀ ਹੈ ਬੱਸ। ਸਾਰੀਆਂ ਬੱਸਾਂ ਰੋਕ ਕੇ ਬਿਆਸਾਂ ਨੂੰ ਤੋਰੀਆਂ ਹੁੰਦੀਆਂ ਸੀ ਤਾਂ ਕਿ ਵੱਡੀ ਗੈਦਰਿੰਗ, ਵੱਡੇ ਇਕੱਠ ਜਿਹੜੇ ਨੇ ਸ਼ੋਅ ਕੀਤੇ ਜਾਣ। ਇਸੇ ਤਰ੍ਹਾਂ ਇਜ਼ਹਾਰ ਆਲਮ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਲੱਗਦੇ ਨੇ, ਜਿਹਦਾ ਵੱਡਾ ਰੋਲ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ, ਔਰ ਕਿਸ ਤਰੀਕੇ ਦੇ ਨਾਲ ਉਹ ਆਪਣੇ ਏਜੰਡੇ ਤੇ ਕੰਮ ਕਰ ਰਹੇ ਜੀ। ਹੁਣ ਦੂਸਰੇ ਪਾਸੇ ਇਹ ਜਿਹੜੇ ਬਿਲਕੁਲ ਜਿਨ੍ਹਾਂ ਦਾ ਕੋਈ ਇਸਲਾਮ ਨਾਲ ਵੀ ਤਾਲੁਕ ਨਹੀਂ ਹੈ, ਬਹੁਤੇ ਲੋਕ ਇਹ ਸਮਝਦੇ ਨੇ ਕਿ ਵੀ ਇਹ ਜਿਹੜੇ ਮਜ਼ਾਰ ਨੇ ਜਾਂ ਜਿਨ੍ਹਾਂ ਦੇ ਜਾ ਕੇ ਇਹ ਬਹੁਤ ਕੁਛ ਜਿਹੜਾ ਇਸਲਾਮ ਦੇ ਨਾਂ ਥੱਲੇ ਕੀਤਾ ਜਾਂਦਾ। ਜੇ ਤੁਸੀਂ ਟਰੂ ਇਸਲਾਮ ਦੀ ਸਪਿਰਿਟ ਦੇਖਦੇ ਹੋ ਤਾਂ ਇਸਲਾਮ ਕੋਈ ਕਬਰਾਂ ਦੀ ਇਜਾਜ਼ਤ ਨਹੀਂ ਦਿੰਦਾ ਹੈ। ਸਾਊਦੀ ਅਰੇਬੀਆ ਦੇ ਵਿੱਚ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਹੈ ਕਬਰ, ਮੈਨੂੰ ਮੇਰੇ ਮਿੱਤਰ ਸ਼ੇਖ ਸਾਹਿਬ ਹੀ ਦੱਸਦੇ ਹੁੰਦੇ ਸੀ ਕਿ ਉੱਥੇ ਸਾਊਦੀਆਂ ਦੀ ਜਿਹੜੀ ਮੋਰਲ ਪੁਲਿਸ ਦਾ ਇੱਕ ਬੰਦਾ ਹੰਟਰ ਲੈ ਕੇ ਖੜਾ ਹੁੰਦਾ ਕਿ ਕੋਈ ਉਹਨੂੰ ਝੁਕੇ ਨਾ, ਕਿਉਂਕਿ ਇਸਲਾਮ ਦੇ ਵਿੱਚ ਅੱਲਾਹ ਤੋਂ ਬਿਨਾਂ ਕਿਸੇ ਦੇ ਅੱਗੇ ਵੀ ਝੁਕਣਾ ਜਿਹੜਾ ਉਹ ਕੁਫਰ ਹੈ। ਉਸ ਦੀ ਬਿਲਕੁਲ ਸ਼ਿਰਕ ਹੈ, ਸ਼ਾਇਦ ਕਹਿੰਦੇ ਕਿ ਉਸ ਦੇ ਉੱਤੇ ਉਹ ਬਿਲਕੁਲ ਜਿਹੜਾ ਉਹ ਮਨ੍ਹਾ ਹੈ, ਕੁਰਾਨ ਸ਼ਰੀਫ ਦੇ ਵਿੱਚ ਹੈ ਇਹ ਗੱਲ। ਪਰ ਹੁਣ ਇਹ ਜਿਹੜੇ ਜਿਨ੍ਹਾਂ ਦਾ ਔਰ ਜਿਹੜੇ ਗਾਉਣ ਵਾਲੇ ਜਾਂ ਦੂਜੇ ਨੇ ਜਿਹੜਾ ਇਹ ਡਰਾਮਾ ਕਰਦੇ ਨੇ ਕਿ ਜਿਵੇਂ ਮਸਤ ਹੋ ਗਏ ਜਾਂ ਦੂਜਾ ਹੋ ਗਏ, ਇਹ ਠੀਕ ਹੈ। ਰੱਬ ਦੇ ਇਸ਼ਕ ਦੇ ਵਿੱਚ, ਰੱਬ ਦੇ ਪਿਆਰ ਦੇ ਵਿੱਚ ਇਸ ਕਿਸਮ ਦੇ ਲੋਕ ਰਹੇ ਨੇ। ਉਹ ਹਰ ਧਰਮ ਦੇ ਵਿੱਚ ਨੇ ਜਾਂ ਕਈ ਵਾਰ ਉਹ ਧਰਮ ਦੇ ਡਿਸਿਪਲਿਨ ਤੋਂ ਬਾਹਰ ਜਾ ਕੇ ਵੀ ਜਿਨ੍ਹਾਂ ਨੂੰ ਤੁਸੀਂ ਭਗਤ ਲੋਕ, ਅੱਲਾ ਲੋਕ ਇਸ ਕਿਸਮ ਦਾ ਸੰਬੋਧਨ ਕਰਦੇ ਹੋ, ਫਕੀਰ ਲੋਕ, ਨਹੀਂ ਉਹਨਾਂ ਪ੍ਰਤੀ ਲੋਕਾਂ ਦਾ ਰਿਹਾ ਕਿ ਭਾਈ ਇਹ ਦੁਨੀਆ ਤੋਂ ਬੇਖਬਰ ਹੋ ਗਏ ਨੇ, ਇਹ ਰੱਬ ਦੇ ਨਾਲ ਜੁੜ ਗਏ ਨੇ, ਹਾਂਜੀ। ਪਰ ਜਿਹੜੇ ਜੁੜੇ ਹੁੰਦੇ ਨੇ ਜਾਂ ਦੂਜੇ ਹੁੰਦੇ ਨੇ ਉਹਨਾਂ ਦੀ ਇੱਕ ਦੁਨੀਆ ਵੱਖਰੀ ਹੁੰਦੀ ਹੈ।
ਮੁੜ ਕੇ ਉਹਨਾਂ ਦੇ ਨਾਂ ਦੇ ਉੱਤੇ ਕਿਸ ਕਿਸਮ ਦੇ ਉਹ ਮਜ਼ਾਰ ਕਲਚਰ, ਡੇਰਾ ਕਲਚਰ, ਪੂਜਾ ਕਲਚਰ, ਦੀਵਾ ਜਗਾਣਾ ਕਲਚਰ, ਉਹ ਸਾਰਾ ਇਸ ਕਿਸਮ ਦਾ ਸ਼ੁਰੂ ਹੋ ਜਾਂਦਾ ਹੈ ਕਿ ਉੱਥੇ ਫਿਰ ਠੱਗ ਕਿਸਮ ਦੇ ਲੋਕ ਉੱਥੇ ਕੰਟਰੋਲ ਕਰਦੇ ਨੇ, ਬਦ ਅਖਲਾਕੀ ਦੇ ਅੱਡੇ ਬਣ ਜਾਂਦੇ ਨੇ। ਔਰ ਬਹੁਤ ਸਾਰੇ ਇਸ ਕਿਸਮ ਦੇ ਜਿਹੜੇ ਮਜ਼ਾਰ ਨੇ ਔਰ ਦੂਜੇ ਨੇ, ਉਹਨਾਂ ਦੇ ਵਿੱਚ ਉਹ ਭਾਵੇਂ ਡਰੱਗਸ ਹੋਣ, ਅਫੀਮ ਹੋਏ, ਭੰਗ ਹੋਏ, ਸ਼ਰਾਬ ਹੋਏ, ਜਿਹੜੇ ਇਸ ਕਿਸਮ ਦੇ ਵੈਲੀ ਲੋਕ ਨੇ ਉਹ ਵੀ ਜਾ ਕੇ ਉੱਥੇ ਇਸ ਲਈ ਜਾ ਕੇ ਜੁੜਦੇ ਨੇ ਕਿ ਉਹਨਾਂ ਨੂੰ ਵੀ ਲੱਗਦਾ ਕਿ ਜੀ ਇੱਥੇ ਜਿਹੜਾ ਇਹ ਚੀਜ਼ ਖੁੱਲੀ ਡੁੱਲੀ ਹੋਏਗੀ ਜੀ। ਬਾਕੀ ਇਹਨਾਂ ਦਾ ਜਿਵੇਂ ਸਿੰਗਰਸ ਦੇ ਹਵਾਲੇ ਨਾਲ ਇਹਨਾਂ ਨੇ ਗੱਲ ਕੀਤੀ ਹੈ, ਜਿਵੇਂ ਹੰਸਰਾਜ ਹੰਸ ਦੇ ਕਿੰਨੀਆਂ ਹੀ ਕਹਾਣੀਆਂ ਆਈਆਂ ਕਿ ਜੀ ਪਾਕਿਸਤਾਨ ਗਿਆ, ਉੱਥੋਂ ਦੇ ਕਿਸੇ ਇੰਟਰਵਿਊ ਤੇ ਵੇਸਟ ਹੋਇਆ ਕਿ ਜੀ ਉਹ ਮੁਸਲਮਾਨ ਹੋ ਗਿਆ, ਫਿਰ ਆਇਆ ਕਿ ਜੀ ਉਹ ਪਤਾ ਨਹੀਂ ਕਿਹੜਾ ਉੱਥੇ ਜਲੰਧਰ ਦੇ ਵਿੱਚ ਹੈਗਾ ਕੋਈ ਕਿ ਜੀ ਉਹਦੀ ਜਿਹੜੀ ਹੈ ਉਹ ਕਬਰ ਜਾਂ ਮਜ਼ਾਰ ਉਸ ਦਾ ਉਹ ਵੱਡਾ ਸੰਤ ਬਣ ਗਿਆ। ਹੁਣ ਪਿੱਛੇ ਜੇ ਖਬਰ ਸੀ ਕੁਛ ਮਹੀਨੇ ਪਹਿਲਾਂ ਕਿ ਜੀ ਉਹਨੇ ਉਹ ਛੱਡਤਾ, ਉਹਨੇ ਕਿਹਾ ਇਹ ਮੈਂ ਛੱਡਿਆ, ਮੈਂ ਪਤਾ ਨਹੀਂ ਕਿੱਥੇ ਜਾ ਕੇ ਹੁਣ ਕਿਹੜੀ ਅਕੈਡਮੀ ਖੋਲਣ ਲੱਗਾ। ਸਭ ਫਰਾਡ ਕਿਸਮ ਦੇ ਲੋਕ ਜੀ। ਇਸੇ ਤਰ੍ਹਾਂ ਇਹ ਦੂਜੇ ਜਿੰਨੇ ਗਾਇਕ ਨੇ ਜਿਨ੍ਹਾਂ ਦੇ ਵਿੱਚ ਗੁਰਦਾਸ ਮਾਨ ਇੱਕ ਹੋਰ ਹੈ, ਉਹ ਵੀ ਜਲੰਧਰ 'ਚ ਜਾ ਕੇ ਕਿਤੇ ਸਾਈਂ ਗੁਰਦਾਸ ਮਾਨ ਬਣਿਆ ਹੁੰਦਾ, ਕਿਤੇ ਕੋਟ ਪੈਂਟ ਪਾਇਆ ਹੁੰਦਾ, ਕਿਤੇ ਆ ਪਿੱਛੇ ਮੈਂ ਦੇਖ ਰਿਹਾ ਸੀ ਉਹ ਲੈ ਕੇ ਰੁਮਾਲਾ ਤੇ ਦੂਜਾ ਆਪਣੀ ਘਰ ਵਾਲੇ ਨੂੰ ਹਰਮੰਦਰ ਸਾਹਿਬ ਸੀ ਤੋਂ ਜਿਹੜੇ ਉੱਥੇ ਸੀ ਉਹਨਾਂ ਨੇ ਕਿਹਾ ਜੀ ਤੂੰ ਆਪਣੇ ਨਾਂ ਨਾਲ ਗੁਰਦਾਸ ਸਿੰਘ ਮਾਨ ਲਿਖਿਆ ਕਰ, ਤੂੰ ਸਿੰਘ। ਉਹਨੇ ਕਿਹਾ ਜੀ ਠੀਕ ਹੈ ਜੀ ਮੈਂ ਸਿੰਘ ਲਿਖਿਆ ਕਰਾਂਗਾ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਲੋਕਾਂ ਦਾ ਕਿਤੇ ਵੀ ਯਕੀਨ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਸੱਚਮੁੱਚ ਕੋਈ ਕਿਸੇ ਸੱਚੇ ਮਨ ਦੇ ਨਾਲ ਕਿਸੇ ਦਾ ਫਾਲੋਅਰ ਬਣ ਜਾਂਦਾ। ਪਰ ਇਹ ਜਿਹੜਾ ਇਹ ਸੋ ਕਾਲਡ ਗਾਇਕੀ ਕਲਚਰ ਵਾਲੇ ਲੋਕ ਨੇ, ਇਹ ਕੁਝ ਵੀ ਨਹੀਂ ਹੈ ਇਹਨਾਂ ਦਾ। ਅਲਟੀਮੇਟਲੀ ਇਹ ਉਹੀ ਨੇ ਉੱਥੇ ਜਾ ਕੇ ਉਹ ਮਜ਼ਾਰਾਂ ਦੇ ਉੱਤੇ ਤੇ ਦੂਜੇ ਸਿਰ ਮਾਰ ਕੇ ਅੱਲਾਹੂ ਅੱਲਾਹੂ ਕਰਦੇ ਹੁੰਦੇ ਨੇ, ਮੁੜ ਕੇ ਸੌਦਾ ਕੀਤਾ ਹੁੰਦਾ ਕਿ ਜੀ ਕਿੰਨੇ ਲੱਖ ਲੈ ਕੇ ਕਿੱਥੇ ਗਾਣਾ। ਇਹਨਾਂ 'ਚੋਂ ਬਹੁਤ ਸਾਰੇ ਜਿਨ੍ਹਾਂ ਦੇ ਫਰਾਡ ਸਾਹਮਣੇ ਆਉਂਦੇ ਨੇ ਜਦੋਂ ਬਾਹਰ ਨੂੰ ਆਉਂਦੇ ਨੇ ਜੀ, ਨਾਲ ਉਹ ਜਿਹਨੂੰ ਕਬੂਤਰਬਾਜ਼ੀ ਕਹਿੰਦੇ ਨੇ, ਨਾਲ 2-4 ਲੈ ਆਉਂਦੇ ਨੇ, ਉਹ ਤੋਂ 10-20 ਲੱਖ ਲੈ ਕੇ ਤੁਹਾਨੂੰ ਬਾਹਰ ਛੱਡ ਦੇਵਾਂਗੇ। ਹੋਰ ਕਿਸ ਕਿਸਮ ਦੇ ਬਦ ਅਖਲਾਕੀ ਦੇ ਔਰ ਦੂਸਰੇ ਜਿਹੜੇ ਨੇ ਸਕੈਂਡਲ ਸਾਹਮਣੇ ਆਉਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਇੱਕ ਰੁਝਾਨ ਖਾਸ ਤੌਰ ਤੇ ਦੁਆਬੇ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਕੜੇ ਲੁਆ ਕੇ ਕੱਚ ਦੀਆਂ ਮੁੰਦਰਾਂ, ਕੱਚ ਦੀਆਂ ਵੰਗਾਂ ਪਵਾ ਦੇਣੀਆਂ ਔਰ 2-4 ਗਾਣੇ ਗਵਾ ਕੇ, ਇਹ ਭਟਕੀ ਹੋਈ ਜਵਾਨੀ, ਉਧਰੋਂ ਨਸ਼ੇ ਸੁੱਟੇ ਹੋਏ ਨੇ, ਇਧਰ ਭਟਕੀ ਹੋਈ ਆ। ਉਹਦੇ 'ਚ ਫਿਰ ਆ ਕੇ ਸਿਟਿੰਗ ਡਕਸ ਬਣੇ ਹੋਏ ਨੇ ਸਿੱਖ, ਉਹਦੇ 'ਚ ਆ ਕੇ ਕੋਈ ਈਸਾਈ ਆ ਜਾਏ, ਕੋਈ ਹੋਰ ਆ ਜਾਏ। ਪਰ ਇਹ ਮੈਂ ਸਮਝਦਾ ਵੀ ਇਹਨਾਂ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਜੀ। ਔਰ ਇਸ ਕਿਸਮ ਦਾ ਚੈਲੰਜ ਸ਼ੁਰੂ ਹੈ। ਇਹਨਾਂ 'ਚੋਂ ਕਈ ਜਿਹੜੇ ਲੱਚਰ ਗਾਇਕੀ ਵੱਲ ਝੁਕੇ ਹੋਏ ਨੇ ਜਾਂ ਦੂਜੇ ਨੇ, ਹੁਣ ਬਾਹਰ ਉਹਨਾਂ ਦੇ ਖਿਲਾਫ ਪ੍ਰੋਟੈਸਟ ਵੀ ਹੋਣ ਲੱਗ ਗਏ ਨੇ ਔਰ ਕਈ ਥਾਂ ਤੇ ਇਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ। ਸੋ ਜਦੋਂ ਇਹਨਾਂ ਦੀ ਪਾਕਟ ਨੂੰ ਹੱਥ ਪਏਗਾ, ਇਹਨਾਂ ਨੂੰ ਪਤਾ ਲੱਗੇਗਾ ਕਿ ਭਾਈ ਬਾਹਰ ਵੀ ਜਿਹੜਾ ਉਹ ਚੈਲੰਜ ਹੋ ਰਹੇ ਨੇ ਤੇ ਇਹ ਆਪਣੇ ਠੀਕ ਰਸਤੇ ਵੱਲ ਤੁਰਨਗੇ। ਲੇਕਿਨ ਹਾਲ ਦੀ ਘੜੀ ਇਹਨਾਂ 'ਚੋਂ ਬਹੁਤ ਸਾਰਿਆਂ ਦਾ ਜਿਹੜਾ ਕਿਰਦਾਰ ਹੈ ਉਹ ਜਿਹੜਾ ਬਿਲਕੁਲ ਇਹ ਨਹੀਂ ਹੈ ਕਿ ਵੀ ਬਿਲੋ ਸਿੱਖ ਵੈਲਿਊਜ਼ ਹੈ, ਓਵਰਆਲ ਹੀ ਜਿਹੜੀਆਂ ਇਖਲਾਕੀ ਕਦਰਾਂ ਕੀਮਤਾਂ ਨੇ ਉਹਨਾਂ ਤੋਂ ਵੀ ਡਿੱਗਿਆ ਹੋਇਆ ਇਹਨਾਂ ਦਾ ਕਿਰਦਾਰ ਔਰ ਇਹਨਾਂ ਦਾ ਜੀਵਨ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।